जी कूक पाकिस्तान कूक दी पंजाबी बैठक ते दूसरा इहदा परागा है। असी 14 अगस्त सन 1947 दे जो पाकिस्तान बनया है तो उस दौरान जिहड़ा उस वेले कतलो गारदगरी हुई जिहड़े हालात सन उस दे हवाले नाल साडे नाल एक शख्सियत मौजूद ने जिन्हां दी उम्र 92 साल है ते ओह हालात दा असीं वेरवा कर रहे हैं। बड़े जुल्मो सितम होए कतलो गारदगरी हुई जिहदे बारे च अमृता प्रीतम होरां ने फिर लिखिया सी ते अज आखा वारिस शाह नूं किते कबरां विचों बोल ते अज किताब इश्क दा कोई अगरा वरका फोल। इक रोई सी धी पंजाब दी तू लिख लिख मारे वैन अज लखां दियां रोंदियां तेनू वारिस शाह नूं कहन उठ दर्दमंदा दिया दर्दिया उठ तक अपना पंजाब अज वेले बेले लाशा विछियां ते लहू दी परी चनाब। सपस सिंधु ते 7 दरियावां दी सरजमीन सतलुज ब्यास रावी चनाब जहलम ते 5 दरियावां दी निस्बत नाल भी मशहूर उसे धरती नूं पंजाब भी कहा गया। ਉਹ ਧਰਤੀ ਦਾ ਮਤਲਬ ਇਹ ਸੀ ਕਿ ਹਿੰਦ ਪੰਜਾਬ ਕਿ ਹਿੰਦ ਇੱਕ ਵੱਖਰਾ ਇੱਕ ਮੁਲਕ ਸੀ ਤੇ ਪੰਜਾਬ ਵੱਖਰਾ ਇੱਕ ਮੁਲਕ ਸੀ ਔਰ ਜੰਮੂ ਕਸ਼ਮੀਰ ਸਾਰੇ ਉਹਦੇ ਵਿੱਚ ਸ਼ਾਮਲ ਸਨ। ਪੰਜਾਬੀ ਇੱਥੇ ਬੋਲੀ ਜਾਂਦੀ ਸੀ। ਪੇਸ਼ਾਵਰ ਥੀ ਜਮਨਾ ਤਾਈਂ ਜੰਮਾ ਥੀ ਤਾਂ ਡੇਰਾ ਬੋਲਣ ਸਮਝਣ ਲੋਕ ਪੰਜਾਬੀ ਸੁੱਚਾ ਸੁਖਨ ਹੈ ਮੇਰਾ। ਤੇ ਇਹ ਜਿਹੜਾ ਏਰੀਆ ਸੀ ਇਸ ਲਈ ਜੰਮੂ ਦੀ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ। ਇਹਨਾਂ ਦਾ ਨਾਮ ਹੈ ਜੀ ਫੋਪੋ ਖੁਰਸ਼ੀਦ ਅਖਤਰ। ਫੋਪੋ ਖੁਰਸ਼ੀਦ ਅਖਤਰ 92 ਸਾਲ ਉਮਰ ਹੈ ਤੇ ਅੱਜ ਵੀ ਇਹਨਾਂ ਦੀ ਯਾਦਦਾਸ਼ਤ ਜਿਹੜੀ ਹੈ ਮਾਸ਼ਾਅੱਲਾ ਬੜੀ ਸਲਾਨਯੋਗ ਹੈ ਕਿ ਇਹਨਾਂ ਨੂੰ ਉਦੋਂ ਦੀਆਂ ਗੱਲਾਂ ਯਾਦ ਨੇ। ਅਸੀਂ ਆਪਣੀ ਗੱਲ ਨੂੰ ਅਗਾਂਹ ਟੋਰਾਂਗੇ ਅੱਜ ਦੇ ਦੂਸਰੇ ਪਰਾਗੇ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ। ਜੀ ਫੋਪੋ ਜੀ ਤੁਸੀਂ ਦੱਸੋ ਕਿ ਜਿਹੜਾ ਤੁਹਾਡੀ ਉੱਥੇ ਤਾਲੀਮ ਸੀ ਸਕੂਲ ਦੇ ਅੰਦਰ ਤੁਹਾਡੀ ਕਲਾਸ 'ਚ ਕਿੰਨੀ ਤਾਦਾਦ ਸੀ ਗਿਣਤੀ ਕਿੰਨੀ ਸੀ ਬੱਚੀਆਂ ਦੀ? ਮੇਰੀ ਕਲਾਸ ਵਿੱਚ 14-15 ਸਨ ਤੇ ਇਹ 8ਵੀਂ ਦੀ ਗੱਲ ਦੱਸ ਰਹੇ ਹੋ ਜੀ। ਤੇ ਇਹ ਇੱਕ ਹੀ ਕਲਾਸ ਹੁੰਦੀ ਸੀ ਕਿ ਜਾਂ ਇਹਦੇ ਫਰੀਕ ਵੀ ਹੁੰਦੇ ਹਨ? ਫਰੀਕ 1 ਫਰੀਕ 2 ਫਰੀਕ 2M ਫਰੀਕ 100? ਨਹੀਂ ਸਿਰਫ ਇਹ ਹੁੰਦਾ ਸੀ ਕਿ ਇੰਗਲਿਸ਼ ਵਾਲੀਆਂ ਅਲੱਗ ਤੇ ਬਾਕੀ ਅਲੱਗ। ਅੱਛਾ ਠੀਕ ਹੈ। ਤੇ ਸਕੂਲ 'ਚ ਫਿਰ ਅਸੈਂਬਲੀ ਵੀ ਹੁੰਦੀ ਸੀ ਉਸ ਦੌਰ 'ਚ? ਜੀ ਅਸੈਂਬਲੀ ਹੁੰਦੀ ਸੀ ਜਿਹਨੂੰ ਸਵੇਰੇ ਜਿੱਥੇ ਸਵੇਰੇ ਇਕੱਠੇ ਹੋ ਕੇ ਇਕੱਠਾ ਪੜ੍ਹਦੇ ਨੇ ਜੀ ਜੀ। ਤਾਂ ਅਸੈਂਬਲੀ 'ਚ ਕੀ ਪੜਾਇਆ ਜਾਂਦਾ ਸੀ? ਕੋਈ ਨਾਮ ਪੜੀ ਜਾਂਦੀ ਸੀ। ਅੱਛਾ ਨਾਤ ਪੜੀ ਜਾਂਦੀ ਸੀ ਤੇ ਦੁਆ ਵਗੈਰਾ ਆਪਣਾ ਦੁਆ ਕੀਤੀ ਜਾਂਦੀ ਸੀ। ਤੇ ਜਿਹੜੀ ਹਿੰਦੂ ਕੁੜੀਆਂ ਸਨ ਉਹ ਕੀ ਪੜ੍ਹਦੀਆਂ ਸਨ? ਹਿੰਦੂ ਹੈ ਕੋਈ ਨਹੀਂ ਸੀ। ਅੱਛਾ ਉਹ ਕੋਈ ਨਹੀਂ ਸਨ। ਅੱਛਾ ਫਿਰ ਮੁਸਲਿਮ ਸਕੂਲ ਸੀ ਫਿਰ ਜੀ। ਬਿਹਤਰ ਹੋ ਗਿਆ ਜੀ। ਹਿੰਦੂ ਲੜਕੀ ਕੋਈ ਕਦੀ ਆਉਂਦੀ ਸੀ ਉਹ ਜਿਹਨੇ ਪੇਪਰ ਕੋਈ ਦੇਣਾ ਹੁੰਦਾ ਸੀ। ਅੱਛਾ ਅੱਛਾ ਬਿਹਤਰ। ਇੱਕ ਸਿੱਖ ਲੜਕੀ ਆਈ ਸੀ ਕੋਈ ਹਿੰਦੂ। ਅੱਛਾ ਇਹ ਸਕੂਲ ਤੇ ਵੈਸੇ ਗਵਰਨਮੈਂਟ ਦਾ ਸੀ ਨਾ ਜੀ? ਜੀ ਗਵਰਨਮੈਂਟ ਦਾ ਸਕੂਲ ਸੀ ਮਗਰ ਇੱਥੇ ਮੁਸਲਮਾਨ ਜਿਹੜੇ ਸਨ ਉਹ ਬੱਚੀਆਂ ਮੁਸਲਮਾਨਾਂ ਦਾ ਸੀ। ਅੱਛਾ ਜੀ ਇਲਾਕਾ ਵੀ ਮੁਸਲਮਾਨ? ਹਾਂਜੀ ਉਹ ਬਿਲਕੁਲ ਹਿੰਦੂ ਕੋਈ ਨਹੀਂ ਸੀ। ਤੇ ਇਹ ਦੱਸੋ ਕਿ ਤੁਹਾਡੇ ਆਪਸੀ ਤਲਕਾਤ ਜਿਹੜੇ ਸਨ ਮੁਸਲਮਾਨਾਂ ਦੇ ਹਿੰਦੂਆਂ ਦੇ ਤੇ ਸਿੱਖਾਂ ਦੇ ਇਹ ਕਿੰਜ ਦੇ ਸਨ? ਕੈਸਾ ਸੀ ਮਿਲਣ ਵਰਤਨ ਕਿੰਜ ਦਾ ਸੀ? ਅੱਛਾ ਸੀ ਠੀਕ ਠਾਕ। ਹਿੰਦੂ ਸਾਡੇ ਗਮ ਖੁਸ਼ੀ ਵਿੱਚ ਸ਼ਾਮਲ ਹੁੰਦੇ ਸਨ। ਖੁਸ਼ੀਆਂ ਹੁੰਦੇ। ਅੱਛਾ ਜੀ। ਵਿੱਚ ਐਸੇ ਬ੍ਰਾਹਮਣ ਲੋਕ ਜਿਹੜੇ ਬ੍ਰਾਹਮਣ ਥੋੜੀ ਛੋਟ ਕਰਦੇ ਸਨ ਉਹ ਇਸ ਤਰ੍ਹਾਂ ਕਿ ਜਾਣਾ ਮਿਲਣਾ ਗਿਲਣਾ ਬੈਠਣਾ ਮਗਰ ਆ ਕੇ ਨਹਾ ਧੋ ਕੇ ਆਪਣੇ ਨੂੰ ਪਾਕ ਹੋ ਜਾਂਦੇ ਸਨ। ਮਤਲਬ ਕੁਛ ਲੋਕ ਆ ਸਨ ਛੂਤ ਛਾਤ ਦਾ ਜਾਨੀ ਉਹ ਜਿਹੜਾ ਤਸੱਵੁਰ ਸੀ ਉਹਨਾਂ ਦੇ ਵਿੱਚ ਇੱਕ ਮੌਜੂਦ ਸੀ। ਲੇਕਿਨ ਉਹ ਮਿਲਣ ਗਿਲਣ ਆਪਸ ਵਿੱਚ ਵਰਤਨ ਹੈ ਸੀ ਫੇਰ ਵੀ ਇਹਦੇ ਬਾਵਜੂਦ। ਅੱਛਾ ਇਹ ਜਿਹੜਾ ਤੁਹਾਡਾ ਇਲਾਕਾ ਜੰਮੂ ਸੀ ਇਹ ਪਹਾੜੀਆਂ ਵੀ ਸਨ ਤੇ ਮੈਦਾਨ ਵੀ ਸਨ ਤੇ ਕਦੀ ਜਿਹੜੇ ਫਸਲਾਂ ਸਨ ਜਿਹੜੇ ਆਲ ਦੁਆਲੇ ਮਸਲਨ ਕਣਕ ਮੁੰਜੀ ਚੌਲ ਵੀ ਹੁੰਦੇ ਸਨ ਜਿੱਥੇ? ਜੀ ਚਾਵਲ ਹੁੰਦਾ ਸੀ ਬਹੁਤ ਆਲਾ ਕਿਸਮ ਦਾ ਚੌਲ ਹੁੰਦਾ ਸੀ। ਤੇ ਜਿਹੜੀ ਕਣਕ ਸੀ ਇਹ ਆਟਾ ਵਗੈਰਾ ਉਹ ਸਾਰਾ ਉੱਥੇ ਕਾਰਖਾਨੇ ਮੌਜੂਦ ਸਨ? ਠੀਕ ਹੈ। ਤੇ ਤੁਸੀਂ ਉੱਥੇ ਕਦੀ ਆਪਣੇ ਟੱਬਰ ਦੇ ਨਾਲ ਜਿਹੜਾ ਤੁਹਾਡੇ ਵਾਲਦੈਨ ਸਨ? ਅੱਛਾ ਜ਼ਮੀਨ ਵੀ ਸੀ ਤੇ ਵਾਈ ਬੀਜੀ ਕਿਸ ਤਰ੍ਹਾਂ ਹੁੰਦੀ ਸੀ? ਉਹ ਟਰੈਕਟਰ ਚੱਲਦੇ ਹਨ ਜਾਂ ਹੱਲ ਸੀ? ਅੱਛਾ ਹੱਲ ਸਨ। ਠੀਕ ਹੋ ਗਿਆ। ਲੋ ਜੀ ਇਹ ਜੰਮੂ ਦੀ ਜਿਹੜੀ ਜ਼ਰਾਤ ਦੇ ਹਵਾਲੇ ਨਾਲ ਦੱਸ ਰਹੇ ਨੇ ਤੇ ਆਂਦੇ ਨੇ ਉਦੋਂ ਤੱਕ ਸਾਡੇ ਸ਼ਹਿਰ ਦੇ ਇੱਕ ਪਾਸੇ ਪਹਾੜ ਸੀ ਦਰਮਿਆਨੀ ਚ ਨਦੀ ਸੀ ਜਿਹਨੂੰ ਤਵੀ ਕਹਿੰਦੇ
ਦਰਿਆ ਤਵੀ ਤੇ ਦੂਸਰੇ ਪਾਸੇ ਸ਼ਹਿਰ ਸੀ। ਤੇ ਪਾਣੀ ਜਿਹੜਾ ਸੀ ਉਹ ਦਰਿਆ ਤੋਂ ਲੱਗਦਾ ਸੀ ਜਾਂ ਕਿ ਹੋਰ ਕੋਈ ਜ਼ਰੀਆ ਵੀ ਆਇਆ ਸੀ ਪਾਣੀ ਜਿਹੜਾ ਫਸਲਾਂ ਦਾ? ਦਰਿਆ ਤੋਂ ਹੀ ਸੀ। ਤੇ ਬਾਰਿਸ਼ ਦਾ ਹੋਏਗਾ ਸੀ ਵਾਟਰ ਵਰਕਸ ਬਣਿਆ ਆਇਆ ਸੀ। ਨਹੀਂ, ਖੇਤਾਂ ਦੀ ਗੱਲ ਕਰ ਰਹੇ ਨੇ ਕਿ ਖੇਤਾਂ ਨੂੰ ਪਾਣੀ ਇਹ ਬਰਾਨੀ ਸੀ ਉਹ ਇਲਾਕਾ ਕਿ ਉੱਥੇ ਨਹੀਂ ਇਹ ਤਵੀ ਦਾ ਨਹਿਰੀ ਪਾਣੀ ਅੱਛਾ ਨਹਿਰ ਵੀ ਹੈ। ਸ਼ਹਿਰ ਤੋਂ ਜ਼ਰਾ ਫਾਸਲੇ 'ਚ ਅੱਛਾ ਤਵੀ ਸੀ ਉਹ ਬਿਲਕੁਲ ਹੀ। ਇਹ ਦੱਸੋ ਜਿਹੜੇ ਉੱਥੇ ਤਿਉਹਾਰ ਹੁੰਦੇ ਸਨ ਜੰਮੂ ਦੇ ਵਿੱਚ ਈਦਾਂ ਦੇ ਸ਼ਬਰਾਤਾਂ ਦੇ ਇਹ ਤੁਸੀਂ ਮੁਸਲਮਾਨ ਉਦੋਂ ਕਿਸ ਤਰ੍ਹਾਂ ਮਨਾਉਂਦੇ ਸਨ? ਇਸ ਤਰ੍ਹਾਂ ਇੱਥੇ ਮਨਾਉਂਦੇ ਤੇ ਕਦੀ ਈਦ ਪੜ੍ਹਨ ਗਿਆ ਸੋ ਮਸਜਿਦ ਵਿੱਚ? ਯਾਨੀ ਸਵਾਣੀਆਂ ਬੀਬੀਆਂ ਬੱਚੀਆਂ ਕੁੜੀਆਂ ਹੋਰ ਕੋਈ ਜਲਸਾ ਵਗੈਰਾ ਹੁੰਦਾ ਸੀ ਉਹਦੇ ਵਿੱਚ ਰਲਤ ਕਰਦੇ ਸੋ। ਇਹਦਾ ਮਤਲਬ ਸ਼ੌਰ ਉਦੋਂ ਬੜਾ ਸੀ ਜੰਮੂ 'ਚ। ਯਾਨੀ ਇਹ ਮੈਂ ਹੁਣ ਇਹਨਾਂ ਦੀ ਗੱਲ ਤੋਂ ਇਹ ਵੇਰਵਾ ਕਰਾਂਗਾ ਕਿ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜੀ ਤਾਲੀਮ ਹੋਣ ਆਈ ਤੇ ਸ਼ੌਰ ਆਇਆ, ਇਹ ਗੱਲ ਗਲਤ ਹੈ। ਮੈਂ ਸਮਝਦਾ ਹਰ ਦੌਰ ਦੇ ਜਿਹੜੇ ਲੋਕ ਸਨ ਉਹਨਾਂ ਦੇ ਅੱਲਾਹ ਤਾਲਾ ਨੇ ਹਰ ਇੱਕ ਨੂੰ ਸੈਂਸ ਦਿੱਤੀ ਔਰ ਉਸ ਦੌਰ ਦੇ ਲੋਕ ਵੀ ਆਪਣੇ ਹਕੂਕ ਦੇ ਹਵਾਲੇ ਨਾਲ ਗੱਲ ਕਰਦੇ ਹਨ, ਸਮਝਦੇ ਵੀ ਸਨ, ਸੋਚਦੇ ਵੀ ਸਨ। ਆਪਣੇ ਤਿਉਹਾਰਾਂ ਨੂੰ ਸਾਨੂੰ ਵੀ ਸ਼ਾਮਿਲ ਕਰਦੇ ਸਨ। ਅੱਛਾ ਜੀ। ਚੀਜ਼ਾਂ ਮਿਠਾਈ ਵਗੈਰਾ ਭੇਜਣੀ ਬਜਾਣੀ ਅਸੀਂ ਸਿੱਪੀ ਚੀਜ਼ ਭੇਜਦੇ ਹਾਂ। ਤੇ ਫੁੱਫੋ ਜੀ ਕਿਹੜੇ ਤਿਉਹਾਰ ਸਨ ਹਿੰਦੂਆਂ ਦੇ ਜਿਹੜੇ ਖਾਸ ਤੁਹਾਨੂੰ ਕੋਈ ਯਾਦ ਹੋਏ ਜਿਹੜੇ ਹਰ ਸਾਲ ਹੁੰਦੇ ਹਨ? ਵਿਸਾਖੀ, ਇੱਕ ਰੱਖੜੀ ਉਹਨਾਂ ਦਾ ਆਉਂਦਾ ਹੈ, ਉਹ ਭੈਣਾਂ ਭਰਾਵਾਂ ਨੂੰ ਰੱਖੜੀ ਪਾਉਂਦੀਆਂ ਨੇ। ਰਾਖੀ ਜਿਹੜੀ ਰਾਖੀ ਤੇ ਦੁੱਲਾ ਭੱਟੀ ਦਾ ਲੋਹੜੀ ਸਾਰੀ ਲੋਹੜੀ ਵੀ ਮਨਾਉਂਦੇ ਸਾਜੇ ਉਸ ਜ਼ਮਾਨੇ 'ਚ। ਲੋਹੜੀ ਦੁੱਲਾ ਭੱਟੀ ਦੇ ਹਵਾਲੇ ਨਾਲ ਸੀ। ਤੇ ਵਿਸਾਖੀ ਤੁਹਾਨੂੰ ਪਤਾ ਇਹ ਤੇ ਤਿਉਹਾਰ ਨਾ ਫਸਲ ਦੇ ਹਵਾਲੇ ਨਾਲ ਵਾਢੀ ਛਾਡੀ। ਅਸਲ 'ਚ ਜੰਮੂ ਦਾ ਕਲਚਰ ਪੰਜਾਬ ਦਾ ਕਲਚਰ ਸੀ ਅਸਲ 'ਚ ਵੇਖਿਆ ਜਾਏ ਸਾਰਾ। ਇਹ ਵੀ ਪੰਜਾਬ ਦਾ ਹੀ ਇੱਕ ਹੀ ਰੀਜਨ ਸੀ ਬੇਸਿਕਲੀ ਔਰ ਲਾਹੌਰ ਦੇ ਅੰਡਰ ਹੀ ਰਹੇ ਨੇ। ਬਲਕਿ ਪੰਜਾਬ ਯੂਨੀਵਰਸਿਟੀ ਦੇ ਅੰਡਰ ਅਗਰ ਸ੍ਰੀਨਗਰ 'ਚ ਜਿਹੜਾ ਮੇਰਾ ਯੂਨੀਵਰਸਿਟੀਆਂ ਸਨ ਜਾਂ ਕਹੋ ਸਾਰੇ ਮੈਟ੍ਰਿਕ ਇੱਥੇ ਪੰਜਾਬ ਯੂਨੀਵਰਸਿਟੀ ਮੇਰਾ ਉਹਨਾਂ ਦਾ ਸੀ। ਜੇ ਮੈਟ੍ਰਿਕ ਕਰਦੇ ਸਨ ਉਹ ਪੰਜਾਬ ਯੂਨੀਵਰਸਿਟੀ ਦੇ ਉਸ ਜ਼ਮਾਨੇ ਬੋਰਡ ਤੇ ਹੈ ਨਹੀਂ ਸਨ। ਤੇ ਇਹ ਸਾਰਾ ਪਿਸ਼ਾਵਰ ਤੋਂ ਲੈ ਕੇ ਤੇ ਜੰਮੂ ਕਸ਼ਮੀਰ ਤੇ ਪੰਜਾਬ ਸਾਰਾ ਇਹ ਪੰਜਾਬ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ। ਤੇ ਹਾਈ ਕੋਰਟ ਵੀ ਆਈ ਸੀ, ਲਾਹੌਰ ਹਾਈ ਕੋਰਟ। ਅੱਛਾ, ਇਹ ਦੱਸੋ ਕਿ ਜਿਹੜੇ ਜਿਸ ਵੇਲੇ ਤੁਸੀਂ 8 ਪਾਸ ਕਰ ਲਈਆਂ ਸਨ ਤੇ 8 ਪਾਸ ਕਰਕੇ ਉੱਥੇ ਜੰਮੂ 'ਚ 8 ਪਾਸ ਕੀਤੀਆਂ ਹਨ ਜੀ? ਮੈਂ ਕਸ਼ਮੀਰ ਸਾਹਿਬ ਦਾ ਮੇਰੇ ਜਿਹੜੇ ਭਾਈ ਸ਼ਹੀਦ ਹੋ ਗਏ ਨਾ ਉਹਨਾਂ ਦਾ ਖਤ ਗਿਆ ਸੀ। ਅੱਛਾ, ਪੇਪਰ ਸਾਡੇ ਇੱਥੇ ਲਾਹੌਰ ਹੀ ਆਏ ਸਨ ਚੈਕਿੰਗ। ਅੱਛਾ, 8ਵੀਂ ਦੇ ਤੇ ਤੁਸੀਂ ਪਾਸ ਹੋ ਗਏ? ਰਿਜ਼ਲਟ ਆ ਗਿਆ, ਪਾਸ ਹੋ ਗਏ। ਤੇ ਤੁਸੀਂ ਬੜੇ ਖੁਸ਼ ਹੋਏ ਹੋਵੋਗੇ ਫਿਰ? 8ਵੀਂ ਤੋਂ ਬਾਅਦ ਜਿਹੜੀ ਅੱਗੇ ਦਾ ਖਤ ਆ ਗਈ ਮੇਰੇ ਕੋਲ ਆਇਆ ਸੀ। ਅੱਛਾ, ਤਾਂ ਹੈ ਜੇ ਹਾਲੀ ਹੁਣ? ਮੇਰਾ ਖਿਆਲ ਹੈ ਨਸ਼ੀਨਾ ਕੁਛ ਲੈ ਗਈ ਮਾਇਦਾ ਦੀ ਬੇਟੀ, ਉਹਨੇ ਵੀ ਸੀ ਸ਼ੌਕ ਚੀਜ਼ਾਂ ਇਕੱਠੀਆਂ ਕਰਨ। ਚਲੋ ਖਤ ਅਗਰ ਹੁੰਦਾ ਤਾਂ ਸੀ ਉਹ ਇੱਥੇ ਜਿਹੜਾ ਨਾ ਹਿੱਸਾ ਬਣਾ ਲੈਂਦੇ। ਅੱਛਾ, ਇਹ ਦੱਸੋ ਕਿ 8ਵੀਂ ਤੋਂ ਬਾਅਦ ਜਿਹੜੀ ਜਦੋਂ ਪਾਕਿਸਤਾਨ ਤੁਸੀਂ ਆ ਗਏ ਜੀ, ਇੱਥੇ ਆ ਕੇ ਫਿਰ ਹੋਰ ਅੱਗੇ ਨਹੀਂ ਤੁਸੀਂ ਪੜ੍ਹਿਆ? ਇੱਥੇ ਆ ਕੇ ਨਹੀਂ ਪੜ੍ਹਿਆ ਕਿ ਸਾਡੀ ਵਾਲਦਾ ਕਹਿਣ ਲੱਗੇ ਕਿ ਹਾਲਾਤ ਇਹੋ ਜਿਹੇ ਨੇ, ਅੱਗੋਂ ਪਤਾ ਨਹੀਂ ਖਾਣ ਨੂੰ ਵੀ ਕੁਛ ਲੱਭਣਾ ਕਿ ਨਹੀਂ, ਕਿਉਂਕਿ ਸਾਡੇ ਕੋਲ ਕੁਛ ਵੀ ਨਹੀਂ ਸੀ, ਸਿਰਫ ਇੱਕ ਬਿਸਤਰ ਟੈਂਪਰੇਰੀ ਜਿਹਾ ਲੈ ਕੇ ਗਏ ਕਸ਼ਮੀਰ। ਅੱਛਾ, ਉਹ ਅਸੀਂ ਨਾਲ ਲੈ ਕੇ ਆਏ 2-4 ਬਰਤਨ। ਤੇ ਇਹ ਦੱਸੋ ਕਿ ਜਿਹੜੇ ਵੱਡ ਕੱਟ ਉਹਨਾਂ ਨੇ ਮੈਨੂੰ ਫਿਰ ਸਲਾਈਸਪੁਰ ਦਾ। ਅੱਛਾ, ਸਲਾਈਸਪੁਰ ਇਹ ਗੁਜਰਾਣੇ ਦੀ ਗੱਲ ਕਰ ਰਹੇ? ਨਹੀਂ, ਜੇਲਮ ਠਹਿਰੇ ਸਨ। ਜੇਲਮ ਠਹਿਰੇ। ਅੱਛਾ, ਇਹ ਦੱਸੋ ਕਿ ਜਿਹੜਾ ਇੱਕ ਕੱਟ ਵੱਢ ਹੋਈ ਪਾਕਿਸਤਾਨ ਜਦੋਂ ਬਣਿਆ, ਜਦੋਂ ਵੰਡੀ ਪੈ ਗਈ, ਤੇ ਇਹ ਕੱਟ ਵੱਢ ਦੇ ਜਦੋਂ ਪਤਾ ਲੱਗਦਾ ਸੀ ਲਾਸ਼ਾਂ ਦਾ ਜਾਂ ਜਿਹੜੇ ਕਤਲੋ-ਗਾਰਤਗਰੀ ਦਾ, ਤੇ ਫਿਰ ਜ਼ਾਹਿਰ ਤੁਸੀਂ ਵੀ ਹਿਜਰਤ ਕਰਨੀ ਸੀ ਇੱਧਰ ਨੂੰ, ਉਹ ਖਬਰਾਂ ਮਿਲਦੀਆਂ ਹਨ ਤੇ ਇਹਦੇ ਅਸਰਾਤ ਕੀ ਆਉਂਦੇ ਹਨ? ਇਹ ਸੁਣ ਕੇ ਖਬਰਾਂ ਲੋਕ ਸਹਿਮੇ ਹੋਏ ਸਨ, ਕਾਫੀ ਜ਼ਿਆਦਾ ਡਰੇ ਹੋਏ ਸਨ? ਨਹੀਂ, ਡਰੇ ਹੋਏ ਨਹੀਂ ਸਨ। ਅੱਛਾ, ਇਹ ਵਕਤ ਤੇ ਚੱਲ ਚੁੱਕਾ ਹੋਇਆ ਸੀ ਨਾ, ਜੋ ਕੁਛ ਹੋਣਾ ਸੀ ਉਹ ਹੋ ਗਿਆ ਸੀ ਜੀ। ਹੁਣ ਇਹ ਕਹਿੰਦੇ ਸਨ ਜਿਹੜੇ ਸਾਡੇ ਕੋਈ ਬਚ ਗਏ ਪਾਕਿਸਤਾਨ ਚਲੇ ਗਏ ਜਿੰਨਾ ਸਲਾਮਤ, ਸਾਨੂੰ ਉਹਨਾਂ ਕੋਲ ਪਹੁੰਚਾਓ। ਅੱਛਾ, ਠੀਕ ਹੋ ਗਿਆ। ਤੇ ਜਿਹੜੇ ਫਿਰ ਉਹ ਜਦੋਂ ਉਹ ਤੁਸੀਂ ਇੱਕ ਜਵਾਨ ਦੀ ਗੱਲ ਦੱਸੀ, ਇੱਕ ਬਚ ਬਚਾ ਕੇ ਕਿਸੇ ਤਰੀਕੇ ਨਾਲ ਵਾਪਸ ਪੁਲਿਸ ਸਟੇਸ਼ਨ ਪਹੁੰਚ ਗਿਆ,
ਤੇ ਜਦੋਂ ਉਹਨੇ ਆ ਕੇ ਦੱਸਿਆ ਸੀ ਤੇ ਫਿਰ ਉਹ ਜਿਹੜੀ ਦਾਸਤਾਨ ਸੀ ਉਹ ਤੁਹਾਨੂੰ ਫਿਰ ਬੰਦ ਹੋ ਗਿਆ ਨਾ। ਉਹ ਤੁਹਾਨੂੰ ਅਗਰ ਮਾਰਨਾ ਹੀ ਹੈ ਤੁਸੀਂ ਰਸਤੇ 'ਚ ਜਾ ਕੇ ਮਾਰਨਾ ਹੈ, ਇੱਥੇ ਹੀ ਮਾਰ ਨਹੀਂ। ਤੇ ਉਸਨੇ ਫਿਰ ਜਾ ਕੇ ਦੱਸਿਆ ਕਿ ਤੁਸੀਂ ਸਾਡੇ ਨਾਲ ਕਾਰਸਤਾਨੀ ਕੀਤੀ ਕਿ ਸਾਨੂੰ ਪਤਾ ਚੱਲ ਗਿਆ। ਜਿਸਲੇ ਵਾਪਸ ਆਇਆ ਉਹਨੇ ਕਿਹਾ ਕਿ ਕੋਈ ਨਾ ਹੁਣ ਜਾਏ ਬੱਸਾਂ ਤੇ ਸਭ ਮਾਰਦੇ ਪਏ ਜੇ ਤੇ ਮਾਰੇ ਗਏ ਨੇ। ਯਾਨੀ ਉਹ ਉੱਥੋਂ ਦੇ ਘੁੰਮਣ ਸ਼ਾਮਲ ਸੀ ਇਸ ਕਤਲੋਗਾਰਤ ਜੀ ਵਿੱਚ। ਬਿਲਕੁਲ ਸ਼ਾਮਲ। ਅੱਛਾ ਯਾਨੀ ਉਹ ਬਜਾਏ ਹਿਫਾਜ਼ਤ ਕਰਨ ਦੇ ਉਹ ਇਸ ਜਿਹੜੀ ਸੀ ਕੱਟ ਵੱਢ ਚ ਉਹ ਆਪ ਰਲੇ ਹੋਏ ਸਨ। ਬਸ ਜੀ ਨਫ਼ਰਤ ਦੀ ਅੱਗ ਜਿਹੜੀ ਹੈ ਉਹ ਹਰ ਪਾਸੇ ਫੈਲ ਗਈ ਸੀ। ਸਭ ਤੋਂ ਵੱਡੀ ਗੱਲ ਇਹ ਵੀ ਕਿ ਜਦੋਂ ਮਹਾਰਾਜਾ ਉੱਥੋਂ ਨਸਿਆ ਤੇ ਉਹਨੇ ਨਸਦਿਆਂ ਗੱਲ ਕੀਤੀ ਕਿ ਮੁਸਲਾ ਜਿੱਥੇ ਮਿਲੇ ਇਹਨੂੰ ਮਾਰ ਦਿਓ। ਤੇ ਇਹ ਵੇਖੋ ਨਾ ਇਹ ਬੜੀ ਮਨਫੀ ਅਪਰੋਚ ਹੈ ਕਿ ਵੱਡੇ ਲੀਡਰ ਨੂੰ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਇਹ ਜ਼ੁਲਮ ਹੈ ਔਰ ਆਮ ਬੰਦਾ ਕਰੇ ਤੇ ਉਹ ਵੀ ਮਜ਼ਮਤ ਹੈ, ਉਹਦੀ ਵੀ ਨਿੰਦਿਆ ਹੀ ਕਰਨੇ ਆ। ਲੇਕਿਨ ਵੱਡਾ ਬੰਦਾ ਕਰੇ, ਕੌਮ ਦਾ ਕੋਈ ਵੀ ਲੀਡਰ ਕਰੇ ਤੇ ਉਸ ਦਾ ਜ਼ੇਨ ਇਸ ਗੱਲ ਵੱਲ ਜਾਂਦਾ ਨਹੀਂ ਕਿ ਬਈ ਅਗਰ ਅਸੀਂ ਕਿਸੇ ਕੌਮ ਦੇ ਬੰਦਾ ਮਾਰਾਂਗੇ ਤੇ ਸਾਡੀ ਕੌਮ ਦੇ ਬੰਦੇ ਵੀ ਮਰਨਗੇ। ਤੇ ਬਹਰਹਾਲ ਜੀ ਬੜੀ ਸੋਹਣੀਆਂ ਗੱਲਾਂ ਹੋ ਰਹੀਆਂ ਨੇ। ਇਹ ਦੱਸੋ ਜੀ ਕਿ ਬੱਬੂ ਜੀ ਕਿ ਜਿਹੜਾ ਉਦੋਂ ਜਿਹੜਾ ਆਜ਼ਾਦੀ ਦੀਆਂ ਤਹਿਰੀਕਾਂ ਟੁਰੀਆਂ ਤੇ ਤੁਸੀਂ ਸ਼ੇਖ ਅਬਦੁੱਲਾ ਦਾ ਹਵਾਲਾ ਦਿੱਤਾ, ਚੌਧਰੀ ਗੁਲਾਮ ਅਬਾਸ ਦਾ ਹਵਾਲਾ ਆ ਰਿਹਾ ਹੈ, ਇਹ ਦੱਸੋ ਕਿ ਕਾਇਦ ਆਜ਼ਮ ਦੇ ਹਵਾਲੇ ਨਾਲ ਕੋਈ ਲੋਕ ਉੱਥੇ ਜਾਣਦੇ ਸਨ ਜੰਮੂ ਚ ਕਿ ਏਡਾ ਕੋਈ ਨਹੀਂ ਸੀ ਮੁਸਲਮਾਨਾਂ ਨੂੰ ਪਤਾ? ਅਲਾਮਾ ਇਕਬਾਲ ਕਾਇਦ ਆਜ਼ਮ ਆਏ ਸਨ ਇੱਕ ਸਿਲਸਿਲੇ ਚ ਪਤਾ ਕੀਤਾ। ਅੱਛਾ ਇਹ ਪਾਕਿਸਤਾਨ ਬਣਦੇ ਪਹਿਲੇ ਹੋਈ ਸੀ ਹਮਾਰੀ ਉੱਥੇ ਕੋਈ ਜਲਸਾ ਹੋਇਆ ਸੀ, ਕੋਈ ਕਾਨਫਰੰਸ ਵਗੈਰਾ? ਅੱਛਾ ਮੈਨੂੰ ਯਾਦ ਹੈ ਅਸੀਂ ਉਹ ਦੁਕਾਨਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਦੇਖਿਆ ਸੀ ਜਲਸਾ। ਸਾਨੀ ਕਿ ਦੂਰ ਸੀ ਜਿਸ ਗੇਟ ਸਭ ਜੀ ਜੀ। ਅੱਛਾ ਠੀਕ ਹੈ। ਅभी मिल जाए करते जी see what you want सारे नारा लाया पाकिस्तान जम्मू ਦੇ ਲੋਕਾਂ ਨੇ। ਅੱਛਾ ਬਿਹਤਰ ਹੋ ਗਿਆ। ਤੇ ਇਹ ਦੱਸੋ ਕਿ ਅਲਾਮਾ ਇਕਬਾਲ ਵੀ ਕਸ਼ਮੀਰੀ ਕੌਮ ਦੇ ਨਾਲ ਤਾਲੁਕ ਰੱਖਦੇ ਸਨ? ਜੀ ਜੀ। ਤੇ ਅਲਾਮਾ ਸਾਹਿਬ ਦੀ ਸ਼ਾਇਰੀ ਉਦੋਂ ਉੱਥੇ ਕਸ਼ਮੀਰ ਵਿੱਚ ਅਜੇ ਆਮ ਹੋਈ ਸੀ ਕਿ ਨਹੀਂ ਸੀ ਹੋਈ? ਅਜੇ ਨਹੀਂ ਸੀ ਆਮ ਹੋਈ ਤੇ ਜੰਮੂ 'ਚ ਐਡੀ ਆਮ ਨਹੀਂ ਸੀ। ਇਹ ਜਿਹੜਾ ਤੁਸੀਂ ਉਰਦੂ ਪੜ੍ਹਦੇ ਸੋ ਉਹਦੇ ਵਿੱਚ ਅਲਾਮਾ ਇਕਬਾਲ ਦੀ ਕੋਈ ਨਜ਼ਮਾਂ ਸ਼ਜ਼ਮਾਂ ਹੈ ਸਨ ਕੋਈ? ਉਹ ਕਹਿ ਰਹੇ ਆਮ ਨਹੀਂ ਸੀ। ਆਮ ਨਹੀਂ ਸੀ। ਤੇ ਜਿਹੜੀ ਮੈਂ ਸੁਣਿਆ ਸੀ ਮੁਬੱਲਗੀਨ ਦੀ ਦਾਵਤ ਜਾਂਦੀ ਕਰਦੀ ਸੀ ਪੀਰ ਜਮਾਤ ਅਲੀ ਸ਼ਾਹ ਸਾਹਿਬ ਸਨ ਸਿਆਲਕੋਟ ਤੋਂ, ਉਹਨਾਂ ਦਾ ਵੀ ਉੱਥੇ ਨਾਂ ਹੈ ਸੀ। ਲੋ ਜੀ ਪੀਰ ਜਮਾਤ ਅਲੀ ਸ਼ਾਹ ਸਾਹਿਬ ਦਾ ਜ਼ਿਕਰ ਕਰ ਰਹੇ ਨੇ ਤੇ ਇਹ ਉਸ ਮੁਬੱਲਗ ਸਨ ਜੀ ਇਕਬਾਲ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਹੈ ਤਬਲੀਗ ਦੇ। ਅਸਲ ਜੰਮੂ ਤੇ ਸਿਆਲਕੋਟ ਦਾ ਬਾਰਡਰ ਉਹ ਨਾਲੋਂ ਨਾਲ ਹੀ ਸੀ। ਤੇ ਇਹ ਵੇ ਕਿ ਮਤਲਬ ਬਾਅਦ ਅਜ਼ਾਂ ਤਾਂ ਫਿਰ ਸੈਫੁਲ ਮੁਲਕ ਬਹੁਤ ਪੜੀ ਗਈ ਹੈ ਨਾ ਜੀ। ਅਸਲ ਮੀਰਪੁਰ ਸਨ ਨਾ ਜੀ ਬੇਸਿਕਲੀ ਮੀਆਂ ਸਾਹਿਬ। ਨਹੀਂ ਉਦੋਂ ਦੂਸਰੇ ਇਹਨਾਂ ਦੀ ਏਜ ਵੀ ਉਦੋਂ ਛੋਟੇ ਸਨ, ਉਮਰ ਇਹਨਾਂ ਦੀ ਸਿਰਫ 14 ਸਾਲ ਸੀ। ਹਾਂਜੀ ਤੇ ਹਿਸਾਬ ਨਾਲ ਵੇਖਿਆ ਜਾਏ ਤੇ 8ਵੀਂ ਜਮਾਤ ਨਾਲ ਪਾਸ ਕੀਤੀ ਸੀ ਤੇ ਉਸ ਹਿਸਾਬ ਨਾਲ ਉਮਰ ਵੀ ਘੱਟ ਸੀ ਤੇ ਹੈ ਜੀ। ਇੱਕ ਸਾਲ ਫੇਲ ਹੋ ਗਈ। ਅੱਛਾ ਤੇ ਅਸਲ ਵਿੱਚ ਅਸੀਂ ਪੜ੍ਹਾਈ ਇੱਥੇ ਕੀਤੀ ਪਿੰਡ ਵਿੱਚ। ਅੱਛਾ ਜੀ। ਹਵੇਲੀ ਲੱਖਾਂ ਦੇ ਕੋਲ ਇੱਕ ਪਿੰਡ ਸੀ, ਉੱਥੇ ਰਹਿੰਦੇ ਸੀ। ਹਵੇਲੀ ਲੱਖਾਂ ਦੇ ਇੱਥੇ ਪੰਜਾਬ ਵਿੱਚ ਇਹ ਦੱਸੋ? ਜੀ ਹਵੇਲੀ ਲੱਖਾਂ ਦੇ ਇੱਥੇ ਅਸੀਂ ਹੁਸਨ ਦੀ ਨਾ। ਅੱਛਾ ਅੱਛਾ ਅੱਛਾ। ਜੰਮੂ ਤੋਂ ਆ ਕੇ ਬਾਈ ਇੱਥੇ ਜੌਬ ਕੀਤੀ ਨਾ। ਅੱਛਾ 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 ਸਹੀ ਹੈ। ਤੇ ਉਹ ਫਿਰ ਕਸ਼ਮੀਰ ਟਰਾਂਸਪੋਰਟ ਜਿਹੜੀ ਤੁਹਾਨੂੰ ਦੱਸਿਆ ਕੇਟੀ ਉਹ ਤੇ ਫਿਰ ਕਸ਼ਮੀਰ ਮਿਲਟਰੀ ਟਰਾਂਸਪੋਰਟ ਆਰਮੀ ਕੀਤੀ। ਅੱਛਾ ਆਰਮੀ ਚ। ਉਦੋਂ ਸਰਕਾਰੀ ਮੁਲਾਜ਼ਮ ਸੀ। ਅੱਛਾ ਅੱਛਾ। ਇਹ ਪਹਿਲਾਂ ਨਾ ਇੱਥੇ ਜੌਬ ਕੀਤੀ ਤੇ ਫਿਰ ਬਾਅਦ ਵਿੱਚ ਉੱਥੇ ਕੀਤੀ? ਜੀ ਬਾਅਦ। ਉਹ ਫਿਰ ਜਿਸੇ ਅਸੀਂ ਮੈਂ 5 ਮਾਤਾਂ ਬਾਲੀਆਂ ਉਹ ਇਸ ਤਰ੍ਹਾਂ ਦੇ ਸਾਡੇ ਨੀਚੇ ਸਕੂਲ ਸੀ। ਅੱਛਾ ਜੀ। ਲੜਕਿਆਂ ਦਾ ਹੀ ਤੇ ਉਹ ਮਾਸਟਰ ਦੀ ਕੁਰਸੀ ਦੇ ਨਾਲ ਮੈਂ ਜਾ ਕੇ ਬਹਿ ਜਾਣਾ। ਅੱਛਾ। ਤੇ ਬਾਕੀ ਲੜਕੇ ਸਨ ਸਾਰੇ। ਮੇਰੇ ਦੇਖਾ ਦੇਖੀ ਇੱਕ ਦੋ ਲੜਕੀਆਂ ਆ ਗਈਆਂ ਤੇ ਉਹ ਫਿਰ ਇਸ ਕਰਕੇ ਮੈਂ 5ਵੀਂ ਕਰ ਲਿਆ। ਫਿਰ ਅੱਗੋਂ ਭਾਈ ਦਾ ਸਿਲਸਿਲਾ ਸੀ ਕਿ ਦੂਸਰੇ ਸ਼ਹਿਰ में जा नहीं सकती। ਭਾਈ ਰਾਮ ਦੇ ਹਵੇਲੀ ਰੱਖੇ ਲਾਹਰ ਕਰਾ ਦਿੱਤਾ। ਅੱਛਾ ਜੀ। ਇਹ ਹੋਸਟਲ ਵਿੱਚ ਦੋਵੇਂ ਭਰਾ ਰਹਿਣ ਲੱਗ
ਅੱਛਾ ਮੇਰਾ ਉਹਨਾਂ ਤੇ ਉਸ ਤੋਂ ਬਾਅਦ ਸਬਰ ਹੀ ਨਹੀਂ ਸੀ ਨਾ। ਜੀ ਜੀ ਜੀ। ਉਹ ਫਿਰ ਬਾਈ ਕਹਿਣ ਲੱਗੇ ਚਲੋ ਵਾਪਸ ਚੱਲਦੇ ਹਾਂ ਆਪਣੇ ਸ਼ਹਿਰ। ਫਿਰ ਤੁਸੀਂ ਜੰਮੂ ਵਾਪਸ ਆ ਗਏ ਤੇ ਇੱਥੇ ਕਿੰਨੇ ਸਾਲ ਰਹੇ ਹਵੇਲੀ ਲੱਖਾ ਤੁਸੀਂ? ਗਾਉਂ 'ਚ ਰਹੇ ਸਾਂ ਪਿੰਡ 'ਚ ਮਤਲਬ ਕਿ? ਮਨਸ਼ਾ ਨਾਲ ਸੀ। ਅੱਛਾ ਇਹ ਉਹ 2 3 4 ਸਾਲ ਰਹੇ ਹੋਗੇ? ਮੈਂ 3 4 ਸਾਲ ਨਹੀਂ ਜ਼ਿਆਦਾ ਦੇਰ ਰਹੇ ਹੋ। 10 ਸਾਲ ਦੀ ਸਾਂ ਜਦੋਂ। ਤੇ ਫਿਰ ਉੱਥੇ ਜਾ ਕੇ ਫਿਰ ਵਾਰਸ ਸਾਹਿਬ ਤੁਹਾਡੇ ਫਿਰ KMT 'ਚ ਹੋ ਗਏ, ਕਸ਼ਮੀਰ ਮਿਲਟਰੀ ਟਰਾਂਸਪੋਰਟ ਜਿਹੜੀ ਹੈ। ਤੇ ਮਤਲਬ ਕਿ ਜਾਬ ਸਾਰਿਆਂ ਨੇ ਕੀਤੀ, ਅੱਗੋਂ ਵੱਡੇ ਭਾਈ ਉਹਨਾਂ ਵੀ ਜਾਬ ਕੀਤੀ, ਜਿਹੜੇ ਸ਼ਹੀਦ ਹੋ ਗਏ ਸਨ ਉਹਨਾਂ ਦਾ ਕੀ ਨਾਂ ਦੱਸਿਆ ਹੋਣਾ ਜੀ? ਮੁਹੰਮਦ ਸ਼ਰੀਫ, ਬੜਾ ਮਸ਼ਹੂਰ ਨੇ, ਤੇ ਉਹ ਵੀ ਉੱਥੇ ਹੀ ਜਾਬ ਉਹਨਾਂ ਕੀਤੀ। ਤੇ ਇਹ ਫਿਰ ਤੁਸੀਂ ਇੱਥੇ ਸਿੱਧੇ ਇੱਥੇ ਮਤਲਬ ਜੇਲ੍ਹ ਹੀ ਆਏ ਫਿਰ, ਮਤਲਬ ਜੰਮੂ ਤੋਂ? ਪਹਿਲਾਂ ਸਿਆਲਕੋਟ ਤੋਂ ਜੇਲ੍ਹ। ਸਹੀ ਹੈ। ਅੱਛਾ ਫਿਰ ਉੱਥੇ ਜੇਲ੍ਹ ਕੋਈ ਅਜ਼ੀਜ਼ ਸਨ ਆਪਣੇ ਜੇ ਤੁਸੀਂ ਗਏ ਉੱਥੇ? ਸਾਡੀ ਵੱਡੀ ਮਾਮੀ ਨਾ ਉਹਨਾਂ ਦੇ ਮੇਕੇ ਸਨ ਇੱਥੇ, ਭਾਈ ਇਹਨਾਂ ਦਾ ਇੱਥੇ ਸੀ। ਅੱਛਾ ਜੀ। ਸਾਡੀ ਮਾਮੀ ਦੀ ਸ਼ਾਦੀ ਜੇਲ੍ਹ ਹੋਈ ਸੀ। ਅੱਛਾ 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 ਜੀ। ਤੇ ਉਹਨਾਂ ਦੀ ਫੈਮਿਲੀ ਵੀ ਕਸ਼ਮੀਰ ਗਈ ਹੋਈ ਸੀ। ਅੱਛਾ। ਬੱਚਿਆਂ ਸਮੇਤ ਉਹ ਤੇ ਆਏ ਆਪਣੇ ਭਰਾ ਕੋਲ ਆ ਗਏ। ਫਿਰ ਅਸੀਂ ਇਸ ਤਰ੍ਹਾਂ ਆਏ ਕਿ ਬੜੀ ਸਨ ਨਾ ਗੁਜਰਾਤ ਦੇ ਫੁੱਪੀ ਦੇ ਘਰ ਠਹਿਰੇ ਆਏ। ਉੱਥੇ ਉਹਨਾਂ ਨੇ ਕੋਈ ਛੋਟੀ ਜਿਹੀ ਜੋਬ ਬਣਾ ਲਿੱਤੀ ਆਪਣੇ, ਉਹਨਾਂ ਦਾ ਕੋਈ ਟਰਾਂਸਪੋਰਟ ਦਾ ਕੰਮ ਸੀ। ਜੀ ਜੀ। ਉਹਨੇ ਕੋਈ ਰਿਸ਼ਤੇਦਾਰਾਂ ਦਾ। ਅੱਛਾ ਜੀ। ਉੱਥੇ ਲਗਵਾ ਦਿੱਤਾ। ਅੱਛਾ। ਇਸ ਲਈ ਉਹਨਾਂ ਨੂੰ ਪਤਾ ਚੱਲਿਆ ਕਿ ਅਸੀਂ ਲੋਕ ਆ ਗਏ ਹਾਂ, ਉਸਦੇ ਮਾਮੂ ਦੀ ਫੈਮਿਲੀ ਜੇਲ੍ਹ ਆ ਗਈ ਹੈ। ਤੇ ਉਸ ਤਰ੍ਹਾਂ ਹੀ ਉਹਨਾਂ ਨੂੰ ਮਿਲਣ ਵਾਸਤੇ ਜੇਲ੍ਹ ਗਏ। ਕਹਿੰਦੇ ਮੈਂ ਬਾਹਰ ਅਸਣ ਗਿਆ, ਚੱਕਰ ਲਾਉਣਾ ਪਿਆ, ਇੱਕ ਜਗ੍ਹਾ ਬੋਰਡ ਪੜਿਆ ਇੰਪਲੋਇਮੈਂਟ ਐਕਸਚੇਂਜ ਵਿੱਚ ਜੋਬ ਦਾ। ਮੈਂ ਉੱਥੇ ਐਪਲੀਕੇਸ਼ਨ ਦਿੱਤੀ ਤੇ ਸਿਲੈਕਟ ਹੋ ਗਿਆ। ਉੱਥੇ ਜਾ ਇਹ ਕਿਹੜੇ ਮਹਿਕਮੇ 'ਚ ਹੋਇਆ ਸਨ? ਡਿਸਟ੍ਰਿਕਟ ਮਕਾਨਾਂ ਦੀ। ਅੱਛਾ, ਡਿਸਟ੍ਰਿਕਟ ਰਿਹੈਬਿਲਿਟੇਸ਼ਨ। ਹਾਂ। ਪੰਜਾਬ ਸ਼ੁਰੂ ਕਰਨੀ ਉੱਥੇ ਰਹਿਣਾ ਕੋਈ ਮਾਮੂ ਦੇ ਘਰ। ਅਸੀਂ ਇਸਨੇ ਕਸ਼ਮੀਰ ਆਏ, ਫਿਰ ਅਸੀਂ ਵੀ ਉੱਥੇ। ਅੱਛਾ। ਕਾਫੀ ਦੇਰ ਉੱਥੇ ਹੀ, ਫਿਰ ਅਸੀਂ ਅਲੱਗ ਆਪਣਾ ਮਕਾਨ ਇਲਾਜ ਕਰਾਇਆ। ਅੱਛਾ 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 ਜੀ। ਬਹਰਹਾਲ ਜੀ ਇਹ ਦਰਦ ਦੀ ਕਹਾਣੀਆਂ ਨੇ। ਮਾਈਗ੍ਰੇਸ਼ਨ ਕਰਨਾ ਕੋਈ ਸੌਖਾ ਕੰਮ ਨਹੀਂ। ਇੱਕ ਇੱਥੇ ਤੁਹਾਨੂੰ ਕਿਹਾ ਜਿਹਨੇ ਲਾਹੌਰ ਤੋਂ ਗੁਜਰਾਂਵਾਲਾ ਚਲੇ ਜਾਓ ਤੇ ਰਾਤੋਂ ਰਾਤ, ਤੇ ਬੜਾ ਮੁਸ਼ਕਿਲ ਕੰਮ ਹੁੰਦਾ ਜੀ। ਤੇ ਇੱਕ ਜਾ ਫਿਰ ਜਾਨਾਂ ਬਚਾ ਕੇ ਨਿਕਲਣਾ, ਫਿਰ ਕੋਈ ਬੇਸਰੋ ਸਮਾਨ। ਤੇ ਇਹਨਾਂ ਨੂੰ ਸਲਾਮ ਹੈ ਜਿਨ੍ਹਾਂ ਮਾਈਗ੍ਰੇਸ਼ਨ ਵਿੱਚ ਤਕਲੀਫਾਂ ਬਰਦਾਸ਼ਤ ਕੀਤੀਆਂ। ਤੇ ਅੱਜ ਅਗਲੀ ਜਨਰੇਸ਼ਨ ਨੂੰ ਤੇ ਨਹੀਂ ਪਤਾ ਕਿ ਕਿਵੇਂ ਲੋਕ ਆਏ, ਤੇ ਇਹ ਕਦਰ ਇਹਨਾਂ ਨੂੰ ਪਤਾ ਕਿ ਕਿਵੇਂ ਪਾਕਿਸਤਾਨ ਬਣਿਆ ਤੇ ਕਿਵੇਂ ਸਿਲਸਿਲਾ। ਬਹਰਹਾਲ ਤਾਰੀਖ ਤੇ ਮੁਖਤਲਿਫ ਵੇਖੋ ਜੀ ਇਹ ਹੁੰਦਾ ਰਹਿੰਦਾ ਤੇ ਸਿਲਸਿਲਾ। ਲੇਕਿਨ ਇਹ ਵੇ ਕਿ ਕੌਮਾਂ ਨੂੰ ਆਪਣੀ ਬਿਹਤਰੀ ਲਈ ਕੋਈ ਨਾ ਕੋਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਤੇ ਖੁਸ਼ੀ ਲਈ ਇਹ ਗੱਲ ਹੈ ਜੀ ਇਹਨਾਂ ਦੀ ਮਾਸ਼ਾਅੱਲਾ। ਕੋਈ ਥੋੜ੍ਹਾ ਜਿਹਾ ਕੁਛ ਅਰਸੇ ਤੋਂ ਜਦੋਂ ਆਪਰੇਸ਼ਨ ਇਹਨਾਂ ਕਰਾਇਆ ਤੇ ਕੁਛ ਇਹਨਾਂ ਦਾ ਬੈਕਬੋਨ ਦਾ ਮਸਲਾ ਬਣ ਗਿਆ, ਬੈੱਡ ਰਿਡਨ। ਲੇਕਿਨ ਉਹਦੇ ਬਾਵਜੂਦ ਅੱਛੀ ਮਾਸ਼ਾਅੱਲਾ ਮੈਮਰੀ, ਅੱਛੀ ਗੱਲ ਗੁਫ਼ਤਗੂ ਹੈ ਔਰ ਸਾਬਰ ਨੇ, ਔਰ ਅੱਲਾਹ ਤਾਲਾ ਨੇ ਇਹਨਾਂ ਨੂੰ ਬੜਾ ਹੌਸਲਾ ਦਿੱਤਾ ਹੈ। ਤੇ ਇਸ ਏਜ ਵਿੱਚ ਵੀ ਔਰ ਬੜੇ ਮਿਲਣਸਾਰ, ਔਰ ਅਕਸਰ ਅਸੀਂ ਤਾਂ ਇਹਨਾਂ ਨੂੰ ਯਾਦ ਕਰਦੇ ਰਹਿੰਦੇ ਹਾਂ। ਸਾਡੇ ਤੇ ਮਤਲਬ ਕਿ ਤੇ ਜਦੋਂ ਫੋਨ ਆਉਂਦਾ ਪੁੱਛੀ ਗਿਆ ਤੇ ਹਾਂ। ਤੇ ਬਹੁਤ ਸੋਹਣੀ ਗੱਲਬਾਤ। ਇਸ ਤੋਂ ਪਹਿਲਾਂ ਫੁੱਫੜ ਜੀ ਸਨ ਵੱਡੇ ਭਾਈ ਇਹਨਾਂ ਦੇ, ਉਹ ਵੀ ਬਹੁਤ ਅੱਛੀ ਗੁਫ਼ਤਗੂ ਸਿਲਸਿਲਾ। ਤੇ ਬਸ ਇਹ ਫਿਰ ਰੱਬ ਦਾ ਨਾਂ ਹੀ ਹੈ ਸਿਲਸਿਲਾ, ਜਿਵੇਂ ਜਿਵੇਂ ਅੱਲਾਹ ਤਾਲਾ ਰੱਖੇ। ਤੇ ਤੁਸੀਂ ਕੋਈ ਮਜ਼ੀਦ ਕੋਈ? ਬਸ ਮੈਂ ਇਹਨਾਂ ਦੇ ਹਵਾਲੇ ਨਾਲ ਜਿਹੜੀ ਮਾਲੂਮਾਤ ਲਈਆਂ ਨੇ, ਮੈਂ ਪੁੱਛਣਾ ਚਾਹਾਂਗਾ ਪਾਕਿਸਤਾਨ ਜਦੋਂ ਤੁਸੀਂ ਪਹੁੰਚ ਗਏ ਸੋ ਤੇ ਜਿਹੜੇ ਤੁਹਾਡੇ ਮਾਲੀ ਹਾਲਾਤ ਤੇ ਬੜੇ ਖ਼ਰਾਬ ਸਨ, ਤੇ ਫਿਰ ਗੁਜ਼ਰ ਔਕਾਤ ਬਸਰ ਜਿਹੜੇ ਹਾਲਾਤ ਸਨ, ਕਿਸ ਤਰ੍ਹਾਂ ਤੁਸੀਂ ਘਰਾਂ 'ਚ ਗੁਜ਼ਾਰਾ ਕੀਤਾ? ਖਾਣ ਪੀਣ ਹੋਰ? ਭਾਈ ਨੂੰ ਜੌਬ ਮਿਲੀ ਥੋੜੀ ਜਿਹੀ। ਅੱਛਾ, ਜੌਬ ਮਿਲ ਗਈ। ਹਾਂਜੀ। ਤੇ ਭਾਈ ਵੀ ਸਨ, ਉਹ ਵੀ ਕਰਦੇ ਸਨ। ਅੱਛਾ। ਉਹਦੇ ਬਾਵਜੂਦ ਵੀ ਮੈਨੂੰ ਯਾਦ ਹੈ ਮੈਂ ਸਿਲਾਈ ਸਕੂਲ ਦਾਖਲ ਹੋਈ ਨਾ। ਮੈਂ ਇਹ ਕਹਿਣ ਲੱਗੇ ਕਿ ਹੁਣ ਪੜ੍ਹਾਈ ਤਾਂ ਮੁਸ਼ਕਿਲ ਹੈ, ਕਿਤੋਂ ਖਰਚਾ ਹੁੰਦਾ ਹੈ, ਤੇ ਕੋਈ ਹੁਨਰ ਸਿੱਖ ਲਾਂਗੇ ਉਹ ਵੀ ਕੰਮ ਆਉਂਦਾ। ਫਿਰ ਮੈਂ ਸਿਲਾਈ ਸਕੂਲ ਦਾਖਲ ਹੋ ਗਈ।
3 ਸਾਲ ਦਾ ਕੋਰਸ ਕੀਤਾ ਮੈਂ। ਤੇ ਦੱਸੋ ਜੇਲਮ ਤੁਸੀਂ ਆ ਕੇ ਕਿਉਂ ਠਹਿਰੇ ਸੋ, ਹੋਰ ਕਿਸੇ ਇਲਾਕੇ 'ਚ ਕਿਉਂ ਠਹਿਰੇ? ਉਹੀ ਦੱਸਣੀ ਦੱਸਿਆ ਉੱਥੇ ਚਲੇ ਗਏ ਮਾਮੂ ਦੇ ਘਰ। ਅੱਛਾ ਮਾਮੂ ਦੇ ਘਰ। ਅੱਛਾ ਠੀਕ ਹੈ ਠੀਕ। ਤੇ ਫਿਰ ਉਹ ਜਿੱਥੇ ਕੋਈ ਆਸਰਾ ਮਿਲਦਾ ਸੀ ਉੱਤੇ ਰੁਕ ਜਾਈਦਾ ਸੀ। ਹਾਂ ਐਸੇ ਵੇਖੋ ਜੀ ਇਹ ਉਥਲ ਪੁਥਲ ਇੰਨੀ ਹੋਈ, ਅਗਰ ਉੱਥੇ ਰਹਿੰਦੇ ਮਾਸ਼ਾਅੱਲਾ ਪੜ੍ਹਦੇ ਸਨ, ਸਾਰੇ ਭਾਈ ਵੀ ਇਹਨਾਂ ਦੇ ਕਾਲਜ ਪੜ੍ਹਦੇ ਸਨ ਤੇ ਕੁਛ ਹੋਰ ਸਭ, ਲੇਕਿਨ ਰੱਬ ਨੂੰ ਜਿਵੇਂ ਮਨਜ਼ੂਰ ਹੁੰਦਾ ਜੀ ਉਵੇਂ ਫਿਰ ਸਿਲਸਿਲਾ ਇੱਥੇ ਆ ਕੇ ਬਾਅਦ ਕਾ ਰਾਤ ਬਿਹਤਰ ਵੀ ਹੋ ਜਾਂਦੇ ਨੇ। ਕੋਈ ਚੀਜ਼ ਲੈਣੀਆਂ ਸਨ ਸਕੂਲ ਵਾਸਤੇ ਸਲਾਈ ਦੀਆਂ, ਪੈਸੇ ਨਹੀਂ ਸਨ, 10 ਰੁਪਏ ਉਧਾਰੇ ਜਾ ਕੇ ਲੈ। ਹਾਂ ਲੇਕਿਨ ਫਿਰ ਵੀ ਤੁਸੀਂ ਬੜੀ ਮਿਹਨਤ ਕੀਤੀ, ਅੱਲਾਹ ਤਾਲਾ ਨੇ ਤੁਹਾਨੂੰ ਬੜੀ ਹਿੰਮਤ ਦਿੱਤੀ ਤੇ ਅੱਲਾਹ ਦਾ ਸ਼ੁਕਰ ਹੈ। ਚਲੋ ਸਿਲਸਿਲਾ ਇੱਕ ਅੱਛਾ ਚੱਲ ਗਿਆ, ਫਿਰ ਅੱਛਾ ਇੱਕ ਇੱਥੇ ਨਾਂ। ਹੁਨਰ ਕੋਈ ਸਿੱਖਿਆ ਦਾ ਹੈ ਉਹਦਾ ਭੁੱਖਾ ਨਹੀਂ ਮਰਦਾ। ਹਾਂ ਬੇਸ਼ੱਕ। ਪੜ੍ਹਾਈ ਨਹੀਂ ਕੀਤੀ ਫਿਰ ਕੋਰਸ ਕਰ ਲਿਆ। ਜੀ ਦੁਨੀਆ ਭਲੋ ਭਲੀ ਦਾ ਮੇਲਾ ਹੈ, ਹਰ ਕਿਸੇ ਨੇ ਫਨਾ ਹੋਣਾ ਹੈ ਤੇ ਅੱਲਾਹ ਤਾਲਾ ਦਾ ਫੈਸਲਾ ਹੈ। ਤੇ ਲੋ ਜੀ ਬੜੀ ਸੋਹਣੀ ਗੱਲਬਾਤ ਹੋਈ ਹੈ ਅੱਜ ਦੀ ਪੰਜਾਬੀ ਬੈਠਕ ਦੇ ਵਿੱਚ ਪੀਰਾਂ ਦੇ ਨਾਲ, ਤੇ ਇਹਨਾਂ ਨੇ ਆਪਣੀ ਸਾਰੀ ਉਸ ਦੌਰ ਦੀ ਜਿਹੜੀ ਤਾਰੀਖ ਸੀ ਉਹਨੂੰ ਬੜੇ ਸੋਹਣੇ ਅੰਦਾਜ਼ ਦੇ ਨਾਲ ਬਿਆਨ ਕੀਤਾ ਹੈ। ਇਨਸ਼ਾ ਅੱਲਾਹ ਤਾਲਾ ਫਿਰ ਵੀ ਗੱਲ ਅਗਰ ਟੁੱਟਦੀ ਰਹੇਗੀ ਤੇ ਅਸੀਂ ਉਹਦੇ ਨਾਲ ਇਜਾਜ਼ਤ ਚਾਹਾਂਗੇ। ਲੈ ਬੰਦਿਆ ਲਿਆਓ ਯਾਰ ਹਵਾਲੇ ਬੰਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅਦਾ। ਬਹੁਤ ਸ਼ੁਕਰੀਆ ਫੁੱਫਾ ਜੀ ਗੱਲਬਾਤ ਕਰਨ ਦਾ, ਹਾਂ ਕਰਨ ਦਾ, ਬਹੁਤ ਤੁਹਾਡੀ ਮਿਹਰਬਾਨੀ, ਬਹੁਤ ਸ਼ੁਕਰੀਆ।